Viewers, welcome back to our program. जी डॉक्टर साहब प्रोग्राम हो रखी ਵਧਾਉਂਦੇ ਅੱਜ ਦੇ ਅਗਲੇ ਇਸ਼ੂ ਦੇ ਨਾਲ ਜੀ ਡਾਕਟਰ ਸਾਹਿਬ ਕੀ ਕਹਿਣਾ ਤੁਹਾਡਾ ਦੇਖੋ ਨੈਕਸਟ ਇਸ਼ੂ ਡਿਸਕਸ ਕਰਨ ਤੋਂ ਪਹਿਲਾਂ ਅਸੀਂ ਖਾਸ ਤੌਰ ਤੇ ਵਾਸ਼ਿੰਗਟਨ ਮੈਟਰੋ ਏਰੀਆ ਦੀਆਂ ਸਿੱਖ ਸੰਗਤਾਂ ਨੂੰ ਦੱਸ ਦਈਏ ਕਿ ਕੱਲ ਇੱਕ ਵਿਸ਼ੇਸ਼ ਪ੍ਰੋਗਰਾਮ ਕੈਪੀਟਲ ਹਿੱਲ ਤੇ ਰੇਬਰਨ ਬਿਲਡਿੰਗ ਗੋਲਡ ਰੂਮ 2168 ਚ ਹੋ ਰਿਹਾ ਜੀ ਪਾਕਿਸਤਾਨੀ ਅਮਰੀਕਨ ਕਾਂਗਰਸ PAC ਜਿਹਨੂੰ 27 ਸਾਲ ਫਾਊਂਡ ਹੋਇਆ ਨੂੰ ਹੋ ਗਏ ਨੇ ਉਹਨਾਂ ਵੱਲੋਂ ਇੱਕ ਫੰਕਸ਼ਨ ਰੇਬਰਨ ਬਿਲਡਿੰਗ ਦੇ ਵਿੱਚ ਰੱਖਿਆ US ਪਾਕਿਸਤਾਨ ਫਰੈਂਡਸ਼ਿਪ ਡੇ ਦੇ ਥੱਲੇ ਜੀ ਔਰ ਉਹਦੇ ਚ ਉਹਨਾਂ ਨੇ ਜਿਹਦੇ ਚ ਕਿ ਕਾਫੀ ਕਾਂਗਰਸਮੈਨ ਵੀ ਪਾਰਟਿਸਿਪੇਟ ਕਰਨਗੇ ਔਰ ਜਿਹੜਾ ਇਸ ਚੀਫ ਗੈਸਟ ਦੇ ਤੌਰ ਤੇ ਸਰਦਾਰ ਮਸੂਦ ਖਾਨ ਇਹ ਜਿਹੜੇ ਨੇ ਆਜ਼ਾਦ ਕਸ਼ਮੀਰ ਜਿਹੜਾ ਇਸ ਦੇ ਪ੍ਰੈਜ਼ੀਡੈਂਟ ਨੇ ਉਹ ਚੀਫ ਗੈਸਟ ਹੋਣਗੇ ਔਰ ਗੈਸਟ ਆਫ ਆਨਰ ਜਿਹੜੇ ਨੇ ਐਜ਼ਾਜ਼ ਅਹਿਮਦ ਚੌਧਰੀ ਜਿਹੜੇ ਕਿ ਐਂਬੈਸਡਰ ਨੇ ਪਾਕਿਸਤਾਨ ਦੇ ਅਮਰੀਕਾ ਦੇ ਵਿੱਚ ਉਹ ਹੋਣਗੇ ਇਹ ਦੋ ਸੈਸ਼ਨ ਨੇ ਔਰ ਦਰਸ਼ਕ ਦੇਖ ਰਹੇ ਨੇ ਸਕਰੀਨ ਦੇ ਉੱਤੇ ਇੱਕ 11 ਵਜੇ ਤੋਂ 1 ਵਜੇ ਤੱਕ ਹੋਏਗਾ ਦੂਸਰਾ ਸੈਸ਼ਨ 2 ਤੋਂ 5 ਵਜੇ ਤੱਕ ਹੋਏਗਾ ਔਰ ਸਾਡੇ ਲਈ ਇਹ ਫਖਰ ਵਾਲੀ ਗੱਲ ਹੈ ਕਿ ਸਾਨੂੰ ਵਿਸ਼ੇਸ਼ ਤੌਰ ਤੇ ਜਿਹੜਾ ਸੈਕੰਡ ਸੈਸ਼ਨ ਜਿਹਦੇ ਵਿੱਚ ਕਾਂਗਰਸਮੈਨ ਔਰ ਇਹ ਦੋਨੋਂ ਹੀ ਗੈਸਟ ਆਫ ਆਨਰ ਚੀਫ ਗੈਸਟ ਹੋਣਗੇ ਬੋਲਣ ਦੇ ਲਈ ਵੀ ਉਹਨਾਂ ਨੇ ਸਾਨੂੰ ਸੱਦਾ ਦਿੱਤਾ ਔਰ ਜਿਹੜਾ ਟੌਪਿਕ ਕੱਲ ਦੀ ਡਿਸਕਸ਼ਨ ਦਾ ਹੋਏਗਾ US ਪਾਕਿਸਤਾਨ ਰਿਲੇਸ਼ਨਸ ਚੈਲੰਜਸ ਐਂਡ ਓਪਰਚੁਨਿਟੀਜ਼ ਕਿ ਕੀ ਚੈਲੰਜ ਨੇ ਮੌਕੇ ਕੀ ਨੇ ਔਰ ਜ਼ਾਹਰ ਹੈ ਵੀ ਸਿੱਖ ਫੈਕਟਰ ਇੱਕ ਮੇਨ ਫੈਕਟਰ ਹੈ ਉਸ ਖਿੱਤੇ ਦੇ ਵਿੱਚ ਔਰ ਸਾਡੇ ਲਈ ਇਹ ਮੌਕਾ ਹੋਏਗਾ ਕਿ ਅਸੀਂ ਇਸ ਲੈਵਲ ਦੇ ਜਿਹੜੇ ਆਨਰੇਬਲ ਲੋਕ ਨੇ ਉਹਨਾਂ ਦੀ ਪ੍ਰੈਜ਼ੈਂਸ ਦੇ ਵਿੱਚ ਆਪਣੀ ਗੱਲ ਕਰ ਸਕਾਂਗੇ TV 84 ਦੀ ਟੀਮ ਵੀ ਇਸ ਨੂੰ ਕਵਰ ਕਰਨ ਲਈ ਪਹੁੰਚ ਰਹੀ ਹੈ ਸੋ ਬਾਕੀ ਜਿਹੜੇ ਵੀ ਉਸ ਦਾ ਹੋਏਗਾ ਉਹ ਜੇ ਅਸੀਂ ਕੱਲ ਪੋਸੀਬਲ ਹੋਇਆ ਤੇ ਇਸ ਸਲੋਟ ਦੇ ਵਿੱਚ ਅਸੀਂ ਇਸ ਨੂੰ ਦਿਖਾ ਪਾਵਾਂਗੇ ਜੇ ਪ੍ਰੋਪਰਲੀ ਜੇ ਫਾਈਲਸ ਟ੍ਰਾਂਸਫਰ ਹੋਈਆਂ ਨਹੀਂ ਤਾਂ ਪਰਸੋਂ ਸਰਟਨਲੀ ਜਿਹੜਾ ਇਹ ਹੋਏਗਾ ਸੋ ਖਾਸ ਤੌਰ ਤੇ ਜਿਹੜੇ ਮੈਟਰੋ ਏਰੀਆ 'ਚ ਸਾਡੇ ਵੀਰ ਭੈਣਾਂ ਨੇ ਉਹ ਜੇ ਆਪਣੀ ਹਾਜ਼ਰੀ ਲਵਾ ਸਕਣ ਕੁਛ ਨੂੰ 1 to 1 ਵੀ ਅਸੀਂ ਕਿਹਾ ਔਰ ਟਾਈਮਿੰਗ 11 ਤੋਂ 2 ਹੈ ਔਰ ਜਿਵੇਂ ਮੈਂ ਦੱਸਿਆ ਕਿ ਰੇਬਰਨ ਬਿਲਡਿੰਗ 'ਚ ਗੋਲਡ ਰੂਮ ਉਸ ਨੂੰ ਕਹਿੰਦੇ ਨੇ 2168 ਇਸ ਦਾ ਨੰਬਰ ਹੈ ਇੱਕ ਪਾਸੇ ਅਸੀਂ ਹੁਣੇ ਹੀ ਵਿਚਾਰ ਕਰਕੇ ਹਟੇ ਕਿ ਕਿਵੇਂ ਉੱਥੇ ਬਾਲੀਵੁੱਡ ਦੇ ਸਹਾਰੇ ਔਰ ਸਾਡੇ ਵਿਕਾਂਦਰੂ ਜਾਂ ਵਿਖੇ ਹੋਏ ਸਾਡੇ ਜਥੇਦਾਰ ਔਰ ਸ਼੍ਰੋਮਣੀ ਕਮੇਟੀ ਔਰ ਬਾਦਲ ਕੋੜਮਾ ਜਿਹੜੇ ਕਿ ਆਲਰੇਡੀ RSS ਦੀ B ਟੀਮ ਹੈ ਪੰਜਾਬ 'ਚ ਉਹ ਸਿੱਖੀ ਵੈਲਿਊਜ਼ ਦਾ ਜਿਹੜਾ ਹੈ ਉਹ ਪੂਰਾ ਹਨਨ ਕਰ ਰਹੇ ਨੇ ਔਰ ਉਸ ਦੇ ਉੱਤੇ ਪੂਰਾ ਉਹ ਜਿਹੜੀ ਹੈ ਉਹਨਾਂ ਨੇ ਨੈਗੇਟਿਵਿਟੀ ਕੀਤੀ ਹੋਈ ਹੈ ਔਰ ਦੂਸਰੇ ਪਾਸੇ ਜਿਨ੍ਹਾਂ ਦੇ ਕੋਲ ਸਰਕਾਰ ਹੈ ਕੈਪਟਨ ਅਮਰਿੰਦਰ ਜਿਸ ਦਾ ਅਸੀਂ ਕੱਲ ਵੀ ਇੱਕ ਸੈਗਮੈਂਟ ਕੀਤਾ ਸੀ ਕਿ ਕਿਵੇਂ ਹੁਣ ਪਾਣੀਆਂ ਦੇ ਮੁੱਦੇ ਦੇ ਉੱਤੇ ਵੀ ਉਹ ਹਿੰਦੂਤਵੀ ਬੋਲੀ ਬੋਲ ਰਿਹਾ ਕਹਿ ਰਿਹਾ ਜੀ ਰਾਵੀ ਔਰ ਬਿਆਸ ਦਾ ਪਾਣੀ ਪਾਕਿਸਤਾਨ ਨੂੰ ਜਾ ਰਿਹਾ ਇਹਨੂੰ ਰੋਕੋ ਹਾਲਾਂਕਿ ਬਿਆਸ ਪਾਕਿਸਤਾਨ ਜਾਂਦੀ ਨਹੀਂ ਹੈ ਹਰੀਕੇ ਦੇ ਮੁਕਾਮ ਦੇ ਉੱਤੇ ਉਹ ਸਤਲੁਜ ਰਲ ਜਾਂਦੀ ਹੈ ਔਰ ਇਹਨਾਂ ਤਿੰਨੋਂ ਹੀ ਜਿਹੜੇ ਦਰਿਆ ਨੇ ਸਤਲੁਜ ਬਿਆਸ ਰਾਵੀ ਜਿਹੜੇ 1960 ਦੀ ਇੰਡਸ ਵਾਟਰ ਟ੍ਰੀਟੀ ਥੱਲੇ ਮਸ਼ਰਕੀ ਪੰਜਾਬ ਨੂੰ ਪੂਰਬੀ ਪੰਜਾਬ ਨੂੰ ਮਿਲੇ ਇਹਨਾਂ ਦੇ ਉੱਤੇ 3 ਵੱਡੇ ਡੈਮ ਨੇ ਸਤਲੁਜ ਦੇ ਉੱਤੇ ਭਾਖੜ ਹੈ ਉਸ ਰਾਵੀ ਦੇ ਉੱਤੇ ਥੀ ਡੈਮ ਹੈ ਬਿਆਸ ਦੇ ਉੱਤੇ ਪੌਂਗ ਡੈਮ ਹੈ ਸੋ ਉਹ ਸਗੋਂ ਵਾਧੂ ਪਾਣੀ ਬਰਸਾਤਾਂ 'ਚ ਹੜ੍ਹ ਲਿਆਉਣ ਲਈ ਉੱਥੇ ਜਾਂਦਾ ਹੈ ਕਿਉਂਕਿ ਉਹਨੂੰ ਰੋਕ ਨਹੀਂ ਸਕਦੇ ਹੈ ਲੇਕਿਨ ਹੁਣ ਗੱਲ ਕੱਲੀ ਇੱਕ ਨਹੀਂ ਹੈ 1 ਸਾਲ ਦੇ ਵਿੱਚ ਇਹਨੇ ਐਕਸਟਰਾ ਮਾਈਲ ਜਾ ਕੇ ਪ੍ਰੂਵ ਕੀਤਾ ਹਿੰਦੂ ਤਵੀਆਂ ਨੂੰ ਕਿ ਮੈਂ ਬਾਦਲਾਂ ਨਾਲੋਂ ਜ਼ਿਆਦਾ ਤੁਹਾਡਾ ਖੈਰ ਖਾਂ ਹੈ ਅੱਜ ਜਿਹੜੀ ਖਬਰ ਆਲਮੋਸਟ ਸਾਰੇ ਮੀਡੀਆ 'ਚ ਹੁਣ ਜ਼ਾਹਰ ਹੈ ਜਦੋਂ ਅਸੀਂ ਦਰਬਾਰ ਸਾਹਿਬ ਦੀ ਗੱਲ ਕਰਦੇ ਹਾਂ ਜਿੱਥੇ 1 ਲੱਖ ਲੋਕ ਰੋਜ਼ਾਨਾ ਬਿਨਾਂ ਜ਼ਾਤ ਰੰਗ ਨਸਲ ਧਰਮ ਜੈਂਡਰ ਦੇ ਵਿਤਕਰੇ ਦੇ ਲੰਗਰ ਛਕਦੇ ਨੇ ਦਰਸ਼ਨ ਕਰਦੇ ਨੇ ਲਗਭਗ 4 ਸਦੀਆਂ ਪਹਿਲਾਂ 4 ਦਰਵਾਜ਼ੇ ਔਰ ਉਹ ਸਾਰਾ ਰੱਬ ਦਾ ਘਰ ਗੁਰੂ ਸਾਹਿਬ ਨੇ ਗੁਰੂ ਰਾਮਦਾਸ ਜੀ ਨੇ ਜਿਹੜਾ ਉਹ ਬਖਸ਼ਿਸ਼ ਕੀਤੀ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ ਗੁਰੂ ਅਰਜਨ ਸਾਹਿਬ ਨੇ ਹਰਮੰਦਰ ਸਾਹਿਬ ਤਾਮੀਰ ਕੀਤਾ ਨਹੀਂ ਸਾਈਂ ਮੀਆਂ ਮੀਰ ਨੇ ਰੱਖੀ 1849 ਚ ਸਿੱਖ ਰਾਜ ਜਾਣ ਤੋਂ ਬਾਅਦ ਜਦੋਂ ਚਾਰੋਂ ਪਾਸਿਓਂ ਹਮਲੇ ਸਿੱਖਾਂ ਤੇ ਹੋਏ ਇੱਕ ਪਾਸੇ ਸ਼ਰਧਾ ਰਾਮ ਫਲੌਰੀ ਔਰ ਸਨਾਤਨੀ ਦਰਬਾਰ ਸਾਹਿਬ ਦੀਆਂ ਪਰਿਕਰਮਾ 'ਚ ਮੂਰਤੀਆਂ ਲਿਆ ਕੇ ਰੱਖ ਦਿੱਤੀਆਂ ਕਥਾ ਹੋਣ ਲੱਗ ਗਈ ਹਨੂਮਾਨ ਚਾਲੀਸਾ ਔਰ ਦੂਸਰਿਆਂ ਦੀ ਈਸਾਈ ਪਾਦਰੀ ਉਹਨਾਂ ਨੇ ਬਾਹਰ ਆਪਣਾ ਜਿੱਥੇ ਘੰਟਾ ਘਰ ਹੈ ਉੱਥੇ ਬੁੰਗਾ ਬਣਾ ਕੇ ਬਹਿ ਗਏ ਆਰੀਆ ਸਮਾਜੀ ਦਿਆਨੰਦ ਆ ਗਏ
ਸੋ ਇਹ ਉਹ ਪੀਰੀਅਡ ਸੀ, ਸਿੰਘ ਸਭਾ ਲਹਿਰ ਖਲੋਤੀ, ਲੇਕਿਨ ਸਮੁੱਚੀ ਸਿੰਘ ਸਭਾ ਲਹਿਰ ਦੇ ਦੌਰਾਨ ਵੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਚੋਂ ਮੂਰਤੀਆਂ ਨਹੀਂ ਸੀ ਚੁੱਕੀਆਂ ਜਾ ਸਕੀਆਂ। ਉਹ 20ਵੀਂ ਸਦੀ ਦੇ ਬਿਗਨਿੰਗ 'ਚ ਫਿਰ ਜਦੋਂ ਇੱਕ ਪ੍ਰੈਸ਼ਰ ਬਿਲਟ ਹੋਇਆ ਔਰ ਉਸ ਵੇਲੇ ਉਹ ਮੂਰਤੀਆਂ ਉੱਥੋਂ ਚੁੱਕੀਆਂ ਗਈਆਂ ਜੀ। ਉਸ ਵੇਲੇ ਦੇ ਹਿੰਦੂਆਂ ਨੇ ਬਹੁਤ ਪ੍ਰੋਟੈਸਟ ਕੀਤਾ। ਉਹਨਾਂ ਨੇ ਕਿਹਾ ਜੀ ਇਹ ਤਾਂ ਸਾਡਾ ਮੰਦਿਰ ਸੀ, ਇਹ ਮੂਰਤੀਆਂ, ਔਰ ਉਹਨਾਂ ਨੇ ਇਹ ਨਹੀਂ ਵੀ ਕੋਈ ਬਾਹਰ ਸੁੱਟਤੀਆਂ ਚੁੱਕ ਕੇ, ਉਹਨਾਂ ਨੂੰ ਕਿਹਾ ਜੀ ਲੈ ਜਾਓ ਤੁਸੀਂ। ਜਿਹੜਾ ਵੀ ਉਸ ਵੇਲੇ ਦਾ ਸਰਬਰਾਹ ਸੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ, ਅੰਗਰੇਜ਼ਾਂ ਨੇ ਵੀ ਇਹ ਦੇਖਿਆ ਕਿ ਵੀ ਇਹਦਾ ਤਾਂ ਕੋਈ ਇਹ ਇੱਥੇ ਬਿਲੋਂਗ ਕਰਦੀਆਂ ਹੀ ਨਹੀਂ ਹੈ। ਬਿਲਕੁਲ। ਲੇਕਿਨ ਉਹਨਾਂ ਨੇ ਉਸ ਪੀਰੀਅਡ 'ਚ ਉਹ ਮਦਨ ਮੋਹਨ ਮਾਲਵੀਆ, ਜਿਹਨੂੰ ਅਜੇ ਵੀ ਸਾਡੇ ਕਈ ਸਿੱਖ ਕੋਟ ਕਰਨਗੇ, ਜੀ ਉਹਨੇ ਕਿਹਾ ਸੀ ਹਰ ਹਿੰਦੂ ਆਪਣਾ ਵੱਡਾ ਮੁੰਡਾ ਸਿੱਖ ਬਣਾ। ਉਹਨੇ ਬਿਰਲੇ ਸੇਠ ਦੇ ਪੈਸੇ ਦੇ ਨਾਲ ਆਪ ਵੀ ਉਹ ਇੱਕ ਬਨਾਰਸ ਹਿੰਦੂ ਯੂਨੀਵਰਸਿਟੀ ਵੀ ਉਹਨੇ ਬਣਵਾਈ ਜੀ। ਉਹਨੇ ਬਿਲਕੁਲ, ਉਹਨਾਂ ਨੇ ਹਿੰਦੂਆਂ ਨੂੰ ਕਿਹਾ ਫਿਕਰ ਨਾ ਕਰੋ, ਅਸੀਂ ਬਿਲਕੁਲ ਦਰਬਾਰ ਸਾਹਿਬ ਦੇ ਬਰਾਬਰ ਜਿਹੜਾ ਮੰਦਿਰ ਬਣਾਵਾਂਗੇ। ਉਹਨਾਂ ਨੇ ਕੁਝ ਮੀਲਾਂ ਦੇ ਵਿੱਚ ਤੇ ਕੁਝ ਦੂਰ ਜਾ ਕੇ ਉਹ ਦੁਰਗਿਆਣਾ ਮੰਦਿਰ ਬਣਾਇਆ ਔਰ ਉਹ ਮੂਰਤੀਆਂ ਜਿਹੜੀਆਂ ਉੱਥੋਂ ਚੁੱਕੀਆਂ ਸੀ ਉੱਥੇ ਜਾ ਕੇ ਸਥਾਪਿਤ ਕੀਤੀਆਂ। ਇਹ 20ਵੀਂ ਸਦੀ ਦੀ ਬਿਗਨਿੰਗ ਦੀ 1916-17 ਦੇ ਨੇੜੇ ਤੇੜੇ ਦੀ ਗੱਲ ਹੈ। ਇਹਨੂੰ ਕੋਈ ਨਹੀਂ ਸੀ ਪੁੱਛਦਾ। ਮੈਨੂੰ ਵੀ ਐਜ਼ ਏ ਬਚਪਨ 'ਚ ਯਾਦ ਹੈ ਜਾਣ ਦਾ, ਉੱਥੇ ਜਿਹੜਾ ਉਹ ਵਿਠਾ ਹੀ ਕਾਂ ਕਰਦਾ ਸੀ, ਕੋਈ ਉੱਥੇ ਨਹੀਂ ਸੀ। ਪਰ ਇਹਨਾਂ ਨੇ ਹੌਲੀ ਹੌਲੀ 47 ਤੋਂ ਬਾਅਦ ਔਰ ਬਾਅਦ ਦੇ ਵਿੱਚ 66 ਤੋਂ ਬਾਅਦ ਖਾਸ ਤੌਰ ਤੇ ਇਸ ਗੱਲ ਨੂੰ ਯਕੀਨੀ ਬਣਾਇਆ ਵੀ ਜਿਹੜਾ VIP ਅੰਮ੍ਰਿਤਸਰ ਆਉਂਦਾ ਹੈ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ, ਕੋਈ ਸੈਂਟਰ ਦਾ ਮਿਨਿਸਟਰ, ਕੋਈ ਦੂਜਾ, ਉਹ ਦੁਰਗਿਆਣਾ ਮੰਦਿਰ ਵੀ ਜਾਏ। ਔਰ ਹੌਲੀ ਕਰਦੇ ਆ ਉਹਨੂੰ ਉਹਨਾਂ ਨੇ ਉਹਦੇ ਬਰਾਬਰ ਲਿਆ ਕੇ ਖੜਾ ਕਰ ਦਿੱਤਾ। ਹੁਣ ਜੇ ਕੋਈ ਡਿਗਨਿਟਰੀ ਬਾਹਰੋਂ ਕੋਈ ਦਰਬਾਰ ਸਾਹਿਬ ਜਾਂਦਾ, ਕੋਈ ਬਨਾਰਸ ਜਾਏ, ਕੋਈ ਉੱਥੇ ਤੁਸੀਂ ਹਿਸਟਰੀ ਓਰੀਐਂਟਡ ਕਹਿ ਸਕਦੇ ਹੋ। ਦੁਰਗਿਆਣਾ ਮੰਦਿਰ ਤਾਂ ਇਵੇਂ ਹੀ ਹੈ ਜਿਵੇਂ ਮੱਕਾ ਸ਼ਰੀਫ ਦੇ ਬਰਾਬਰ ਕੋਈ ਉਸ ਕਿਸਮ ਦਾ ਕਿਬਲਾ ਬਣਾ ਕੇ ਕਹੇ ਕਿ ਜੀ ਮੈਂ, ਫਿਰ ਉਹ ਮੁਸਲਮਾਨ ਦੱਸਣਗੇ ਵੀ ਕੀ ਹੈਗਾ। ਪਰ ਸਿੱਖ ਉਹੀ ਲਿਬਰਲ ਔਰ ਉਹ ਦੂਜਾ ਬੇਬਸੀ, ਗੁਲਾਮੀ ਟੋਲਰੇਟ ਕਰਦੇ ਰਹੇ। ਔਰ ਹੁਣ ਜਿੱਥੇ ਇੱਕ ਪਾਸੇ ਹੈਰੀਟੇਜ ਸਟੇਟਸ ਦੀ ਗੱਲ, ਦਰਬਾਰ ਸਾਹਿਬ ਦੀ ਸਾਂਭ ਸੰਭਾਲ ਔਰ ਆਲਾ ਦੁਆਲਾ ਖੂਬਸੂਰਤ ਉਹ ਗੱਲ ਹੋ ਰਹੀ ਹੈ, ਤੇ ਕੈਪਟਨ ਅਮਰਿੰਦਰ ਇਹ ਸੁਨੇਹਾ ਹਿੰਦੂ ਤਵੀਆਂ ਨੂੰ ਦੇ ਰਿਹਾ ਜੀ ਫਿਕਰ ਨਾ ਕਰੋ, ਇਹ ਕੋਈ ਦਰਬਾਰ ਸਾਹਿਬ ਦੀ ਸੋਭਾ ਹੀ ਜਿਹੜੀ ਹੈ ਇਹ ਨਹੀਂ ਇੰਟਰਨੈਸ਼ਨਲ, ਮੈਂ ਦੁਰਗਿਆਣਾ ਮੰਦਿਰ ਵੀ ਬਰਾਬਰ ਤੇ ਲਿਆ ਕੇ ਖੜਾ ਕਰਾਂਗੇ। ਔਰ ਇਹ ਖਬਰ ਹੈ ਮੇਨ, ਅੰਮ੍ਰਿਤਸਰ ਹੈਰੀਟੇਜ ਸਟਰੀਟ ਟੂ ਕਮ ਅਪ outside Durgana temple too. Navtoj Singh Sidhu said ₹5 crore have already been released for the proposed world class street. ਕਿ ਜੀ ਇਹ ਹੁਣ ਦੁਰਗਿਆਣਾ ਮੰਦਿਰ ਜਿਹੜਾ ਹੈ ਉਸ ਦੇ ਲਈ ਔਰ ਕੁੱਲ ਜਿਹੜਾ ਉਹਨਾਂ ਨੇ 25 ਕਰੋੜ ਸੈਂਕਸ਼ਨ ਕੀਤਾ ਹੈ ਜੀ, ਇਹਨੂੰ ਵਰਲਡ ਹੈਰੀਟੇਜ ਅਸੀਂ ਸਟਰੀਟ ਬਣਾਉਣਾ ਔਰ 5 ਕਰੋੜ ਇਹ ਰਿਲੀਜ਼ ਕੀਤਾ। ਫਿਰ ਉਹ ਕਹਿ ਰਿਹਾ ਕਿ ਵੀ ਹੈਰੀਟੇਜ ਸਟਰੀਟ ਵਿਲ ਬੀ ਡਿਵੈਲਪਡ ਆਊਟਸਾਈਡ ਦਾ ਦੁਰਗਿਆਣਾ ਟੈਂਪਲ ਔਨ ਦਾ ਪੈਟਰਨ ਆਫ ਦਾ 1 ਨੀਅਰ ਦਾ ਗੋਲਡਨ ਟੈਂਪਲ। ਹੁਣ ਤੁਸੀਂ ਕੰਪੈਰੀਜ਼ਨ ਦੇਖੋ ਕਿ ਕਿੱਥੇ ਹਿਸਟੋਰੀਕਲ ਔਰ ਵੈਲ ਗਰਾਊਂਡਡ ਔਰ ਦਰਬਾਰ ਸਾਹਿਬ ਦਾ ਰੁਤਬਾ ਤੇ ਕਿੱਥੇ ਇਹਨਾਂ ਦਾ ਆਊਟ ਆਫ ਜੈਲਸੀ ਸਿੱਖਾਂ ਦੇ ਦਰਬਾਰ ਸਾਹਿਬ ਨੂੰ ਪੁੱਟ ਡਾਊਨ ਕਰਨ ਲਈ ਉਸ ਉਹਨੂੰ ਉਹ ਕਹਿ ਰਹੇ ਜੀ ਅਸੀਂ ਉਸੇ ਪੈਟਰਨ ਦੇ ਉੱਤੇ ਲਿਆਵਾਂਗੇ। ਮੇਕਿੰਗ ਦਾ ਅਨਾਉਂਸਮੈਂਟ ਹੀਅਰ। ਔਰ ਇਹ ਨਵਜੋਤ ਸਿੱਧੂ ਉਹੀ ਹੈ ਜਿਹੜਾ ਹਵਨ ਵੀ ਕਰਦਾ ਹੈ, ਸ਼ਿਵ ਜੀ ਦਾ ਭਗਤ ਹੈ, ਸ਼ਿਵ ਜੀ ਦੇ ਧਾਮਾਂ ਦੀ ਸੈਰ ਕਰਕੇ ਆਉਂਦਾ ਹੈ ਔਰ ਯਕੀਨੀ ਬਣਾਉਂਦਾ ਕਿੰਨੇ ਸੌ ਪੰਡਤ ਨੂੰ ਖਵਾਉਣਾ ਹੈ ਔਰ ਉਹਦੇ ਸ਼ਾਟ ਜਿਹੜੇ ਨੇ ਉਹ ਪੂਰੇ ਮੀਡੀਆ 'ਚ ਲੱਗੇ ਹੁੰਦੇ ਨੇ। ਮੇਕਿੰਗ ਦਾ ਅਨਾਉਂਸਮੈਂਟ ਹੀਅਰ ਸਿੱਧੂ ਸੈਡ ਪੰਜਾਬ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਹੈਡ ਸੈਂਟ ਹਿਮ ਟੂ ਓਵਰਸੀ ਦਾ beautification project outside the temple and the planning of the heritage street. He said ₹5 crore have already been released for the proposed world class street. कि मैंने अमरिंदर ने भेजा कि तू जाके खुद देख के world class बने। उन्हें क्या जी, the minister said this street will start from Hathi Gate. The road will be opened for pedestrians and any traffic won't be allowed. This will decongest the area approaching the temple. The main entrance will have a new facade and also walkways for the devotees. फिर उन्हें कहा जी मैं ये जो ਇਹਦਾ ਉਦਘਾਟਨ ਹੋਣਾ ਹੈ ਉਹਦੇ ਤੇ ਕੈਪਟਨ ਅਮਰਿੰਦਰ ਸਿੰਘ ਆਏਗਾ। ਸੋ ਕੁੱਲ ਮਿਲਾ ਕੇ ਹੁਣ ਕੀ ਮੈਸੇਜ ਆ ਰਿਹਾ, ਅਸੀਂ ਇੱਕ ਪਾਸੇ ਆਪਣੀਆਂ ਵੈਲਿਊਜ਼, ਆਪਣਾ ਜਿਹੜੀ ਯੂਨੀਕਨੈਸ ਹੈ ਉਹਨੂੰ ਆਪ ਡਿਲੂਟ ਕਰ ਰਹੇ ਹਾਂ, ਦੂਸਰੇ ਪਾਸੇ ਹਕੂਮਤ ਅਕਾਲੀਆਂ ਦੇ ਕੋਲ ਕੰਟਰੋਲ ਹੈ, ਉਹ ਧਾਰਮਿਕ ਮਰਿਆਦਾ ਦਾ ਜਿਹੜਾ ਉਹ ਪੂਰਾ ਨਾਸ ਮਾਰ ਰਹੇ ਨੇ। ਇਹਨਾਂ ਦੇ ਕੋਲ ਸਰਕਾਰ ਹੈ, ਇਹ ਨੌਜਵਾਨੀ ਨੂੰ ਜੇਲ੍ਹਾਂ 'ਚ ਡੱਕੋ, ਗੈਂਗਸਟਰ ਬਣਾਓ, ਉਹਨਾਂ ਦਾ ਜਿਹੜਾ ਉਹਨਾਂ ਨੂੰ ਜਿਹੜਾ ਬਿਲਕੁਲ ਸਕੂਲਾਂ 'ਚੋਂ ਸਿਲੇਬਸ 'ਚੋਂ 11ਵੀਂ 12ਵੀਂ ਦੇ ਕੱਢ ਦਿਓ, ਸਿੱਖ ਇਤਿਹਾਸ ਔਰ ਰਾਜ ਦਾ ਇਤਿਹਾਸ, ਤੇ ਬਰਾਬਰ ਦੇ ਉੱਤੇ ਹਿਸਟੋਰੀਕਲ ਵਰਲਡ ਕਲਾਸ ਦੁਰਗਿਆਣਾ ਮੰਦਿਰ ਹੈਰੀਟੇਜ ਸਾਈਟ ਸਟਰੀਟ 25 ਕਰੋੜ ਜਿਹੜਾ। ਔਰ ਇਸ ਸਾਰੇ 'ਚੋਂ ਇੱਕ ਪਾਸੇ ਇਹ ਪਾਰਟ ਅਸੀਂ ਦੇਖ ਰਹੇ ਹਾਂ ਔਰ ਗੱਲ ਇਹ ਹੁਣੇ ਅਕਲੀਤਾਂ ਦੇ ਹਵਾਲੇ ਨਾਲ, ਘੱਟ ਗਿਣਤੀਆਂ ਦੇ ਹਵਾਲੇ ਨਾਲ ਜੋ ਚੱਲ ਰਿਹਾ
ਇੱਕ ਨਾਲ ਦੀ ਨਾਲ ਖਬਰ ਅਸੀਂ ਅੱਜ ਮੀਡੀਆ ਦੇ ਵਿੱਚ ਦੇਖਦੇ ਹਾਂ ਕਿ ਉਹਨਾਂ ਹੁਣ ਅਕਬਰ ਜਿਹੜਾ ਹੈ, ਅਕਬਰ ਦੀ ਗ੍ਰੇਟ ਔਰ ਮੁਗਲ ਆਜ਼ਮ, ਬੇਸ਼ੱਕ ਕਮਜ਼ੋਰੀਆਂ ਹਰ ਬਾਦਸ਼ਾਹ ਦੁਨੀਆ 'ਚ ਰਹੀਆਂ ਨੇ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਕਬਰ ਨੂੰ ਜਦੋਂ ਵੀ ਹਿਸਟੋਰੀਅਨ ਉਸ ਖਿੱਤੇ ਦੇ ਵਿੱਚ ਇੱਕ ਟੋਲਰੈਂਟ ਬਾਦਸ਼ਾਹ ਦੇ ਤੌਰ ਤੇ ਡਿਸਕ੍ਰਾਈਬ ਕਰਨਗੇ ਤਾਂ ਉਹਦੀ ਬੈਕਗ੍ਰਾਉਂਡ ਹੈ। ਹੁਣ ਦਿੱਲੀ ਦੇ ਵਿੱਚ ਜਦੋਂ ਦਿੱਲੀ ਬਣੀ ਉਸ ਤੋਂ ਪਹਿਲਾਂ ਵੀ ਜਿਹੜੀ ਅਕਬਰ ਰੋਡ ਖਾਸ ਤੌਰ ਤੇ ਹੋਂਦ 'ਚ ਆਈ, ਔਰ ਈਵਨ ਮੈਂ ਦੇਖ ਰਿਹਾ ਸੀ ਕਿਸੇ ਪਿਛਲੇ ਦਿਨਾਂ 'ਚ ਕਿ ਈਵਨ ਜਦੋਂ ਅਸੀਂ ਪੰਜਾਬ ਵਰਲਡ ਦੀ ਗੱਲ ਕਰਦੇ ਹਾਂ, ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ, ਤੇ ਸਭ ਤੋਂ ਪਹਿਲਾਂ ਪੰਜਾਬ ਦਾ ਜ਼ਿਕਰ ਅਕਬਰਨਾਮੇ 'ਚ ਮਿਲਦਾ ਹੈ, ਔਰ ਉਹ ਵੀ ਕੋਈ ਪੰਜਾਬ ਸੂਬੇ ਲਾਹੌਰ ਦਰਬਾਰ ਦੇ ਕੰਟੈਕਸਟ। ਔਰ ਇਹੀ ਸ਼ਾਇਦ ਕਾਰਨ ਸੀ ਕਿ ਜਦੋਂ ਅਸੀਂ ਦੇਖਦੇ ਹਾਂ ਵੀ ਸਿੱਖ ਰਾਜ ਦੇ ਵੇਲੇ ਵੀ ਭਾਵੇਂ ਉਹਨੂੰ ਅਸੀਂ ਸਰਕਾਰੇ ਖਾਲਸਾ ਜੀਓ ਕਹਿੰਦੇ ਹਾਂ, ਪਰ ਜਿਹੜਾ ਟੈਕਨੀਕਲ ਅਦਰਵਾਈਜ਼ ਵੱਜਦਾ ਸੀ ਬ੍ਰਿਟਿਸ਼, ਉਹ ਲਾਹੌਰ ਦਰਬਾਰ। ਔਰ ਆਇਨੇ ਅਕਬਰੀ ਦੇ ਵਿੱਚ ਵੀ ਲਾਹੌਰ ਦਰਬਾਰ ਨੂੰ ਹੀ ਪੰਜ ਆਬ ਦਾ ਕਿਹਾ ਗਿਆ, ਕਿਉਂਕਿ ਉਸ ਵੇਲੇ ਜਿਹੜੇ ਪੰਜ ਦਰਿਆ ਨੇ ਉਹਨਾਂ ਦੇ ਹਰ ਦਰਿਆ ਦਾ ਦੁਆਬਾ ਬਣਦਾ, ਦੋ ਆਬ ਦੋਹਾਂ ਦਰਿਆਵਾਂ ਦੇ ਵਿਚਾਲੇ, ਜੇ ਜੇਹਲਮ ਔਰ ਚਨਾਹ ਦੇ ਵਿਚਕਾਰ ਹੈ, ਚਨਾਹ ਔਰ ਰਾਵੀ ਦੇ ਵਿਚਕਾਰ ਹੈ, ਰਾਵੀ ਔਰ ਬਿਆਸ ਦੇ ਵਿਚਕਾਰ ਹੈ, ਬਿਆਸ ਔਰ ਸਤਲੁਜ, ਦੋ ਆਪ ਦੋ। ਸੋ ਲਾਹੌਰ ਦਰਬਾਰ ਨੂੰ ਪਹਿਲੀ ਵਾਰ ਪੰਜਾਬ ਵਰਲਡ ਹਿਸਟੋਰੀਕਲ ਜਦੋਂ ਹੁੰਦਾ ਹੈ ਉਹ ਅਕਬਰਨਾਮੇ ਦੇ ਵਿੱਚ ਜ਼ਿਕਰ ਹੁੰਦਾ ਹੈ। ਔਰ ਇਹ ਖਬਰ ਹੈ ਕਿ ਸ਼ਰਾਰਤੀ ਅਨਸਰਾਂ ਨੇ ਅਕਬਰ ਰੋਡ ਦੇ ਬੋਰਡ ਤੇ ਚਿਪਕਾਇਆ ਮਹਾਰਾਣਾ ਪ੍ਰਤਾਪ ਰੋਡ ਦਾ ਪੋਸਟਰ। ਦਰਸ਼ਕ ਸਕਰੀਨ ਦੇ ਉੱਤੇ ਵੀ ਦੇਖ ਸਕਦੇ ਨੇ ਕਿ ਅੱਜ ਮਹਾਰਾਣਾ ਪ੍ਰਤਾਪ ਦਾ ਜਨਮ ਦਿਵਸ ਸੀ, ਔਰ ਅਕਬਰ ਰੋਡ ਦਾ ਨਾਮ ਬਦਲ ਕੇ ਉਹਨਾਂ ਨੇ ਚਿਪਕਾ ਕੇ ਮਹਾਰਾਣਾ ਪ੍ਰਤਾਪ ਰੋਡ ਰੱਖਣ ਦੀ ਕੋਸ਼ਿਸ਼ ਕੀਤੀ। ਫਿਰ ਦਿੱਲੀ ਪੁਲਿਸ ਉੱਥੇ ਪਹੁੰਚ ਗਈ ਔਰ ਉਹਨਾਂ ਨੇ ਜਿਹੜਾ ਉੱਥੇ ਮਹਾਰਾਣਾ ਪ੍ਰਤਾਪ ਰੋਡ ਦਾ ਪੋਸਟਰ ਚਿਪਕਾਇਆ ਹੋਇਆ ਸੀ, ਭਾਵੇਂ ਉਹਨੂੰ ਉਤਾਰ ਦਿੱਤਾ ਗਿਆ, ਪਰ ਜਦੋਂ ਤੁਸੀਂ ਦੇਖਦੇ ਹੋ ਇਸ ਤੋਂ ਪਹਿਲਾਂ ਔਰੰਗਜ਼ੇਬ ਰੋਡ ਦਾ ਨਾਮ ਬਦਲਣ ਲਈ ਸਿਆਸੀ ਪਾਰਟੀਆਂ 'ਚ ਬਹਿਸ ਰਹੀ ਹੈ, ਤੇ ਹੁਣ ਇਹ ਹੈ ਉਧਰ ਉਹਨਾਂ ਨੇ ਸ਼ੁਰੂ ਕੀਤਾ ਹੋਇਆ ਹੈ ਕਿ ਅਲੀਗੜ੍ਹ ਚੋਂ ਉਹਨਾਂ ਦਾ ਜਿਹੜਾ ਪੋਰਟਰੇਟ ਹਟਾਓ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦਾ। ਔਰ ਇਸ ਸਾਰੇ ਦੇ ਨਾਲ ਇੱਕ ਪਾਸੇ ਇਹ ਬਦਲਿਆ ਜਾ, ਹੁਣ ਤਾਜ ਮਹਿਲ ਜਿਹੜਾ ਕਦੇ 7 ਵੰਡਰਸ ਦੇ ਵਿੱਚ ਸੀ, ਦੁਨੀਆ 'ਚ ਜਿੰਨੇ ਵੀ ਡਿਗਨਿਟਰੀ ਹੁੰਦੇ ਨੇ ਉਹਨਾਂ ਦੀ ਚਾਹਨਾ ਹੁੰਦੀ ਹੈ ਕਿ ਜੀ ਉਹ ਦੇਖਣ ਸ਼ਾਹਜਹਾਂ ਦੀ ਉਹ ਜਿਹੜੀ ਉਸ ਪੀਰੀਅਡ 'ਚ ਬਣਿਆ। ਔਰ ਅੱਜ ਇੱਕ ਖਬਰ ਹੈ ਮੇਜਰ ਕਿ ਸੁਪਰੀਮ ਕੋਰਟ ਨੇ ASI ਜਿਹੜਾ ਆਰਕੀਓਲੋਜੀਕਲ ਸਰਵੇ ਆਫ ਇੰਡੀਆ, ਕਿਉਂਕਿ ਪਿਛਲੇ ਦਿਨਾਂ 'ਚ ਖਬਰ ਸੀ ਕਿ ਤਾਜ ਮਹਿਲ ਦੇ ਉੱਤੇ ਉੱਲੀ ਜੰਮੀ ਹੋਈ ਹੈ ਔਰ ਕੀੜੇ ਮਕੌੜੇ, ਔਰ ਉਸ ਦਾ ਰੰਗ ਜਿਹੜਾ ਉਹ ਬਦਲ ਰਿਹਾ, ਕਿਉਂਕਿ ਖਾਸ ਇੱਕ ਕਿਉਂਕਿ ਟੇਕ ਕੇਅਰ ਯੂਪੀ 'ਚ ਹੈ ਉਹ, ਔਰ ਆਲਰੇਡੀ ਜਿਹੜੀ ਉਸ ਨੇ ਟੂਰਿਸਟ ਸਰਕਟ ਬਣਾਇਆ ਆਦਿੱਤਿਆਨਾਥ ਯੋਗੀ ਨੇ, ਤਾਜ ਮਹਿਲ ਤਾਂ ਬਾਹਰ ਕੱਢਤਾ, ਉਹ ਜੋ ਬਨਾਰਸ ਮਥੁਰਾ ਕਾਂਸ਼ੀ ਇਹ ਸਾਰੇ ਜੋੜੇ ਨੇ। ਔਰ ਇਹ ਖਬਰ ਹੈ ਕਿ ਤਾਜ ਮਹਿਲ ਦੀ ਸਾਂਭ ਸੰਭਾਲ ਮਾਮਲੇ 'ਚ ਸੁਪਰੀਮ ਕੋਰਟ ਵੱਲੋਂ ਪੁਰਾਤੱਤਵ ਵਿਭਾਗ ਨੂੰ ਝਾੜ, ਔਰ ਉਹ ਜੋ ਸੁਪਰੀਮ ਕੋਰਟ ਨੇ ਭਾਰਤ ਦੀ ਪ੍ਰਸਿੱਧ ਵਿਰਾਸਤ ਤਾਜ ਮਹਿਲ ਦੀ ਸਾਂਭ ਸੰਭਾਲ ਸੰਬੰਧੀ ਉਚਿਤ ਕਦਮ ਚੁੱਕਣ 'ਚ ਨਾਕਾਮ ਰਹਿਣ ਦੇ ਲਈ ਪੁਰਾਤੱਤਵ ਸਰਵੇਖਣ ਵਿਭਾਗ ਨੂੰ ਸਖਤ ਝਾੜ ਪਾਈ ਹੈ। ਹੁਣ ਯੂਪੀ ਸਰਕਾਰ ਤਾਂ ਸਟੇਟ ਦੀ ਹੈ, ਜਿਹੜੀ ASI ਹੈ ਆਰਕੀਓਲੋਜੀਕਲ ਸਰਵੇ ਆਫ ਇੰਡੀਆ, ਇਹ ਸੈਂਟਰ ਦੇ ਅੰਡਰ ਹੈ। ਸੋ ਜ਼ਾਹਰ ਹੈ ਵੀ 4 ਸਾਲ ਤੋਂ ਮੋਦੀ ਦਿੱਲੀ ਤਖਤ ਤੇ ਬੈਠੇ, ਉਹਨੇ ਯਕੀਨੀ ਬਣਾਇਆ ਵੀ ਇਹਨੂੰ ਤਬਾਹ ਹੋ ਲੈਣ ਦਿਓ। ਇੱਕ ਪਾਸੇ ਮੂਵ ਸ਼ੁਰੂ ਕੀਤਾ ਕਿ ਤਾਜੋ ਮੰਦਰ ਸੀ, ਉਧਰੋਂ ਸਟੇਟ ਫੰਡ ਵੀ ਨਹੀਂ, ਔਰ ASI ਜਿਹਦੇ ਇੰਚਾਰਜ ਦੇ ਵਿੱਚ ਜਿਹਦੇ ਚਾਰਜ ਉਹਦੀ ਸਾਂਭ ਸੰਭਾਲ ਹੁੰਦੀ ਹੈ ਉਹ ਵੀ ਇਸ ਤੋਂ ਭਗੌੜੇ ਨੇ। ਔਰ ਕੇਂਦਰ ਵੱਲੋਂ ਪੇਸ਼ ਵਧੀਕ ਸੋਲਿਸਿਟਰ ਜਨਰਲ ANS ਨਾਡਕਰਨੀ ਨੂੰ ਬੈਂਚ ਨੇ ਕਿਹਾ ਜੇਕਰ ਪੁਰਾਤੱਤਵ ਵਿਭਾਗ ਨੇ ਆਪਣਾ ਕੰਮ ਠੀਕ ਢੰਗ ਨਾਲ ਕੀਤਾ ਹੁੰਦਾ ਤਾਂ ਅੱਜ ਇਹ ਸਥਿਤੀ ਨਾ ਹੁੰਦੀ। ਪੁਰਾਤੱਤਵ ਵਿਭਾਗ ਨੇ ਕਾਈ ਤੇ ਗੰਦੀਆਂ ਜਰਾਬਾਂ ਨੂੰ ਤਾਜ ਮਹਿਲ ਦਾ ਰੰਗ ਬਦਲਣ ਲਈ ਜ਼ਿੰਮੇਵਾਰ ਮੰਨਿਆ ਸੀ ਤੇ ਆਖਿਆ ਸੀ ਕਿ ਤਾਜ ਮਹਿਲ ਨੂੰ ਕਾਈ, ਫੰਗਸ, ਐਲਗੀ ਤੇ ਕੀੜੇ ਮਕੌੜਿਆਂ ਦੇ ਕਾਰਨ ਨੁਕਸਾਨ ਪੁੱਜ ਰਿਹਾ। ਉੱਥੇ ਦੇ ਕਹਿ ਰਹੇ ਨੇ ਜੀ ਗੰਦੀਆਂ ਜਰਾਬਾਂ ਕਿੱਥੋਂ ਆ ਗਈਆਂ, ਔਰ ਇਹ ਕਾਈ, ਔਰ ਉਹਦੇ ਚੋਂ ਨੇ ਕਿਹਾ ਕਾਈ ਉੱਡ ਕੇ ਤਾਜ ਮਹਿਲ ਤੇ ਜਮਾ ਹੋ ਰਹੀ ਹੈ ਜਿਹੜੀ ਐਲਗੀ ਹੈ, ਔਰ ਉਹਦੇ ਚੋਂ ਨੇ ਵਿਭਾਗ ਦੇ ਇਸ ਦਾਅਵੇ ਤੇ ਸੁਪਰੀਮ ਕੋਰਟ ਨੇ ਸਖਤ ਨਾਰਾਜ਼ਗੀ ਜਤਾਉਂਦਿਆਂ ਪੁੱਛਿਆ ਕਿ ਤਾਜ ਮਹਿਲ ਨੂੰ ਕਾਈ ਜਾਂ ਕੀੜੇ ਮਕੌੜੇ ਕਿਸ ਤਰ੍ਹਾਂ ਨੁਕਸਾਨ ਪਹੁੰਚਾ ਸਕਦੇ ਹਨ। ਅਦਾਲਤ ਨੇ ਪੁੱਛਿਆ ਕਿ ਕਾਈ ਦੇ ਕੋਲ ਖੰਭ ਹੁੰਦੇ ਨੇ ਜਿਹੜੀ ਉੱਡ ਕੇ ਤਾਜ ਮਹਿਲ ਤੇ ਜਾ ਬੈਠਦੀ। ਹੁਣ ਸੁਪਰੀਮ ਕੋਰਟ ਨੂੰ ਕਿਹੜਾ ਨਹੀਂ ਪਤਾ ਵੀ ਇਹ ਡੈਲੀਬਰੇਟਲੀ ਕਰ ਰਹੇ ਨੇ, ਪਰ ਉਹਨੇ ਕਾਊਂਟਰ ਕੀਤਾ, ਉਹਨੇ ਕਿਹਾ ਜੀ ਉੱਥੇ ਤਾਂ ਕਾਈ ਜੰਮ ਗਈ ਤੇ ਇਸ ਲਈ ਉਹਦਾ ਰੰਗ ਬਦਲ। ਉਹਨੇ ਕਿਹਾ ਜੀ ਕੋਲ ਖੰਭ ਨੇ ਜਿਹੜੀ ਕਾਈ ਉੱਥੇ ਉੱਡ ਕੇ ਪਹੁੰਚ ਗਈ। ਔਰ ਸੁਪਰੀਮ ਕੋਰਟ ਨੇ ਕਿਹਾ ਕਿ ਜੇ ਪੁਰਾਤੱਤਵ ਵਿਭਾਗ ਦਾ ਇਹੀ ਸਟੈਂਡ ਹੈ
ਤਾਂ ਕੇਂਦਰ ਸਰਕਾਰ ਨੂੰ ਤਾਜ ਮਹਿਲ ਦੀ ਸਾਂਭ ਸੰਭਾਲ ਲਈ ਕਿਸੇ ਦੂਜੇ ਬਦਲ ਦੀ ਤਲਾਸ਼ ਕਰਨੀ। ਦੂਜਾ ਬਦਲ ਤਾਂ ਲੱਭ ਲਿਆ, ਜੀ ਲਾਲ ਕਿਲੇ ਦਾ ਬਦਲ ਸੀਮੈਂਟ ਬਣਾਉਣ ਦੀ ਫੈਕਟਰੀ ਵਾਲੇ ਡਾਲਮੀਆਂ ਨੂੰ ਦੇ ਦਿੱਤਾ। ਹੁਣ ਹੋਣਾ ਇਹ ਹੈ ਵੀ ਨੈਕਸਟ ਸੋਲਿਸਿਟਰ ਜਨਰਲ ਨੇ ਕਹਿਣਾ ਜੀ ਅਸੀਂ ਪੁਰਾਤੱਤਵ ਵਿਭਾਗ ਜਿਹੜਾ ਹੈ ਉਹ ਇਹਨੂੰ ਨਹੀਂ ਕਰ ਸਕਦਾ ਤੇ ਇਹਨੂੰ ਵੀ ਡਾਲਮੀਆਂ ਦੇ ਹਵਾਲੇ ਕਰ ਦਿਓ। ਸੋ ਉਹਦਾ ਜੋ ਹੁਣ ਲਾਲ ਕਿਲੇ ਦਾ ਬਣਾਉਣਗੇ ਉਹੀ ਤਾਜ ਮਹਿਲ ਦਾ ਵੀ ਬਣਾ ਦੇਣਗੇ। ਫਿਰ ਤਾਜੋ ਮੰਦਿਰ ਹੈ ਤੇ ਲਾਲ ਕਿਲੇ ਚੋਂ ਵੀ ਕੋ ਕੱਢ ਲੈਣਗੇ ਕਿਸੇ ਦੀ ਮੂਰਤੀ, ਉਹਦਾ ਵੀ ਮੰਦਿਰ ਬਣਾ ਦੇਣਗੇ। ਸੋ ਕੁੱਲ ਮਿਲਾ ਕੇ ਹੁਣ ਜੇ ਤੁਸੀਂ ਇਹਨੂੰ ਵੱਡੇ ਕੰਟੈਕਸਟ ਦੇ ਵਿੱਚ ਦੇਖੋ ਕਿ ਦਰਬਾਰ ਸਾਹਿਬ ਦੇ ਬਰਾਬਰ ਦੁਰਗਿਆਣਾ ਮੰਦਿਰ ਖੜਾ ਕਰਕੇ ਉਸ ਦਾ ਹੈਰੀਟੇਜ ਸਟੇਟਸ ਉਹਦੇ ਬਰਾਬਰ ਕਰਨ ਦੀ ਲਾਈਨ ਦੇ ਥੱਲੇ ਕਰੋੜਾਂ ਰੁਪਏ ਦੀ ਟੈਕਸ ਪੇਅਰ ਮਨੀ ਜੀ, ਔਰ ਇਧਰ ਜਿੱਥੇ ਕਿ ਜਿਹੜੀਆਂ ਐਸਟੈਬਲਿਸ਼ਡ ਹਿਸਟੋਰੀਕਲ ਵੈਲਿਊ ਦੀਆਂ ਇਮਾਰਤਾਂ ਨੇ, ਲਾਲ ਕਿਲਾ ਹੈ, ਤਾਜ ਮਹਿਲ ਹੈ, ਦੁਨੀਆ ਭਰ ਦੇ ਵਿੱਚ ਜਿਨ੍ਹਾਂ ਦੀ ਰੈਕਗਨੀਸ਼ਨ ਹੈ, ਉਹਨਾਂ ਨੂੰ ਡੀਜਨਰੇਟ ਹੋਣ ਦਿਓ ਔਰ ਫਿਰ ਉਹਦੇ ਤੇ ਦਾਅਵਾ ਕਰੋ ਜੀ ਇਹ ਤਾਂ ਜਿਹੜਾ ਹੁਣ ਇਹ ਡਾਲਮੀਆ ਫੈਕਟਰੀ ਇਹਨਾਂ ਦੀ ਦੇਖਭਾਲ ਕਰੇਗੀ। ਸੋ ਇਹ ਅੱਜ ਅਕਲੀਅਤਾਂ ਦਾ, ਮਾਈਨੋਰਿਟੀਜ਼ ਦਾ ਉਸ ਨਕਸ਼ੇ ਦੇ ਵਿੱਚ ਹਾਲ ਹੈ। ਜੀ ਰਾਜ ਸਾਹਿਬ ਥਲਾਨੇ ਬ੍ਰੇਕ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਬੇਨਤੀ ਕਰਦੀ ਹੈ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਰਨ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5164060694। ਫਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।